ਆ ਗਈ ਆ। ਕਰ ਸ਼ੁਕਰ ਖੁਦਾ ਦਾ ਤੇਰੇ ਉੱਤੇ ਮਾਰੀ ਗਈ ਵੇ ਇੱਕ ਨਹੀਂ ਪੰਜਾਬ ਵਿੱਚ ਜਿੰਨੇ ਨਹੀਂ ਹੋ ਲਈ ਆਪਣਾ ਸਲਾਮ ਵਾਲੇ ਓਏ ਗਾਣਾ ਪੂਰਾ ਗਾ, ਤੇਰੇ ਗਾਣੇ 'ਚ ਮੈਨੂੰ ਮਜ਼ਾ ਆ ਰਿਹਾ। ਤੇਰਾ ਗਾਣਾ ਜਿੱਦਾਂ ਜਿੱਦਾਂ ਅੱਗੇ ਵਧਦਾ ਜਾ ਰਿਹਾ ਉਹਦਾ ਮਜ਼ਾ ਵਧਦਾ ਜਾ ਰਿਹਾ। ਇਹ ਕੌਣ ਹੈ ਚੂਈ ਖਾਂ? ਐਕਚੁਅਲੀ ਮੈਂ ਇਸ ਘਰ ਦਾ ਜਵਾਈ ਆ। ਇਹ ਮੇਰਾ ਸਾਲਾ ਖਲੋਤਾ ਹੈ। ਉਹ ਖਲੋਤਾ ਹੀ, ਉਹ ਕਿਹੜਾ ਤੈਨੂੰ ਕੁਝ ਕਹਿੰਦਾ। ਮੇਰਾ ਹੁਣ ਇਸ ਪ੍ਰਾਪਰਟੀ ਦੇ ਵਿੱਚ ਹਿੱਸਾ ਵਾ। ਅੱਛਾ ਇਹ ਬਦਮਾਸ਼ ਹੈ, ਇਹ ਤੁਹਾਡੇ ਬਦਮਾਸ਼ ਇਹ ਉਹਦਾ ਬੱਚੇ ਬਾਗੇ ਬਲਾਫ ਹੋ ਗਿਆ। ਇਹ ਉਹਦਾ ਬੰਦਾ ਲੱਖ ਲਾਨਤ ਤੇਰੇ ਬੋਲਣ ਤੇ। ਇਹ ਉਹਦਾ ਸਾਲਿਆ ਨਨਾਨਾ ਵਰਗੀ ਬੋਲੀ ਹੈ ਤੇਰੀ। ਕੀ ਬੋਲਦਾ ਹਾਂ? ਇਹ ਉਹਦਾ ਮੰਜਾ ਉਹਦਾ। ਇਹਦਾ ਬੀਬੀ ਜੀ ਗੁੱਸਾ ਨਾ ਕਰਨਾ, ਭੈਣ ਭੱਜੀ ਆ ਨਾ, ਪਾਗਲ ਹੋਇਆ ਪਿਆ। ਆ ਭੈਣ ਭੱਜੀ ਆ, ਸਾਲਿਆ ਪਿੱਛੇ ਸਿਗਲ ਲਾ ਕੇ ਬੈਠੀ ਆ। ਉਹਨੂੰ ਤਾਂ ਸਕੂਨ ਮਿਲ ਗਿਆ, ਉਹਦੀ ਤਾਂ ਦੌੜ ਖਤਮ ਹੋ ਗਈ। ਇਹ ਮੁਹਤਰਮਾ ਮੈਂ ਤੈਨੂੰ ਇੱਕ ਗੱਲ ਦੱਸ ਦਵਾਂ, ਭੈਣ ਤੇਰੀ ਇੰਨਾ ਭੱਜਦੀ ਆ, ਮੇਰੇ ਤੋਂ ਵੀ ਅੱਗੇ ਲੰਘ ਗਈ। ਬੇਟਾ ਉਹ ਦੌੜ ਸਿਖਾਈ ਆ, ਐਸੀ ਸਿਖਾਈ ਆ। ਮੈਂ ਤਾਂ ਅੱਗੋਂ ਜਾ ਕੇ ਟੂਲ ਪਲਾਜ਼ਾ ਦਾ ਡੰਡਾ ਨਾ ਹੁੰਦਾ ਉਹਨੂੰ ਤਾਂ ਲੰਘ ਜਾਣਾ ਸੀ ਅੱਗੇ। ਮੈਂ ਤਾਂ ਡੰਡੇ 'ਚੋਂ ਅੱਗੋਂ ਜਾ ਕੇ ਲਾਈ ਆ। ਸੱਬਲ ਵਰਗਾ ਮੂੰਹ ਆ, ਸੱਬਲ ਵਰਗਾ। ਸਾਡੀ ਭੈਣ ਬਾਕੀ ਡੰਡਾ ਵੇਖ ਇਹ ਤੁਹਾਡੀ ਭੈਣ ਦੀ ਡੈਡੀ ਦਾ ਭੈਣਾ ਨਹੀਂ ਹੈ। ਇਹ ਮੁਹਤਰਮਾ ਤੁਸੀਂ ਇਹ ਦੱਸੋ, ਤੁਸੀਂ ਆਏ ਹੋ ਬਦਮਾਸ਼ਾਂ ਦੇ ਡੇਰੇ ਤੇ। ਤੁਸੀਂ ਵੀ ਆਪਣਾ ਦੱਸੋ, ਤੁਸੀਂ ਕੌਣ ਹੋ? ਔਰ ਮੈਂ ਤੇ ਆਪ ਬਦਮਾਸ਼ ਆ। ਲੱਗਦੀ ਆ ਪਿੱਛੇ। ਨਹੀਂ, ਪਤਾ ਕੀ ਹੈ? ਤੁਸੀਂ ਕਹੋ ਬੁੱਧੀਮਾਸ਼। ਬੁੱਧੀਮਾਸ਼। ਅੱਛਾ ਤੁਸੀਂ ਤੇ ਕੁਛ ਵੀ ਨਹੀਂ। ਹਾਂ। ਉਹ ਪਰਲੇ ਦੀ ਅੰਮੀ ਤੁਹਾਡੇ ਤੋਂ ਵੱਡਾ ਬੁੱਧਾਮਾ। ਸਾਨੂੰ ਕਹਿੰਦਾ ਸ਼ਰੀਫ ਓਏ ਅੰਮੀ ਤੇ ਹੈ ਹੀ ਹੈ ਵਾ। ਉਹਦੀ ਨਾਨੀ ਉਸ ਤੋਂ ਵੱਡਾ ਬੁਧਾਲ ਬਦਮਾਸ਼। ਆਪਾਂ ਤੇ ਅੱਜ ਤੋਂ ਬਦਮਾਸ਼ੀ ਛੱਡਤੀ ਭਾਈ, ਅੱਗੋਂ ਤਾਂ ਬਦਮਾਸ਼ੀ ਗੰਦੀ ਹੋਣ ਡਈ। ਬਦਮਾਸ਼ੀ ਦੱਸੋ ਕਿੱਧਰ ਨੂੰ ਤੁਰ ਪਈ। ਇਹਦੇ ਹਿਸਾਬ ਨਾਲ ਬਦਮਾਸ਼ ਹੋਣੀ ਇਹਦੇ ਕੋਲ। ਤੁਸੀਂ ਲੇਟ ਹੋ ਗਏ, ਮੈਂ ਅਜੇ ਹੁਣੇ ਸ਼ਾਦੀशुदा ਹੋਇਆ ਹੀ ਆ। ਉਸ ਤੋਂ ਪਹਿਲਾਂ ਇੰਨਾ ਮੈਂ ਗੁੰਮਸ਼ੁਦਾ ਰਿਹਾ, ਮੈਨੂੰ ਕਿਸੇ ਨੇ ਨਹੀਂ ਪੁੱਛਿਆ। ਤੇਰੀ ਮਿਹਰਬਾਨੀ ਕਰਾ ਲਾ ਵਿਆਹ। ਓਏ 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 ਵਿਆਹ ਤਾਂ ਓਏ ਓਏ ਉਹ ਤੇਰੇ ਭਾਣਜੇ ਬਣਾਉਣ ਵਾਲੀ ਮਸ਼ੀਨ ਦੇਖਣ ਡਈ ਆ। ਤੁਸੀਂ ਆਪਣਾ ਕੀ ਘਰ ਵੇਖਣਾ ਇੰਨਾ ਕੁ ਕੀ ਵੇਖਣਾ ਹੈ? ਉਹਨੂੰ ਪੁੱਛ ਕੇ ਦੇਖੂ ਦੱਸਣੀ, ਉਹ ਬੜੇ ਮੋਢਿਆਂ ਤੇ ਲੈ ਕੇ ਬੈਠੇ। ਤੁਸੀਂ ਆਪਣਾ ਮੋਢਿਆਂ ਤੇ ਜ਼ਰੂਰ ਰੱਖਣਾ। ਉੱਤੇ ਰੱਖਿਆ ਵਾਲੇ ਨੂੰ 40 ਰੁਪਏ ਦਾ ਬੜਾ ਸੋਹਣਾ ਪਿੱਛੇ ਸੀਟ ਤੇ ਰੱਖ ਲੈਂਦਾ। ਤੁਸੀਂ ਮੋਹਤਰਮਾ ਕੌਣ ਇਹ ਜੇ? ਤੁਸੀਂ ਬੁੱਤਬਾ ਕੌਰ, ਤੁਸੀਂ ਬੁੱਤਬਾ ਕੌਰ। ਅੱਛਾ ਮੈਨੂੰ ਪਤਾ ਚੱਲਿਆ ਸੀ ਲੜਾਈ ਹੋ ਰਹੀ ਪਿੰਡਾਂ ਵਿੱਚ ਬਹੁਤ ਜ਼ਿਆਦਾ। ਓਏ ਇੱਥੇ ਸੁਲਾਹ ਹੋਣ ਨੂੰ ਕਿਹੜਾ ਟਾਈਮ ਲੱਗਦਾ, ਦੇ ਲਾ ਚੁੱਪ ਕਰਕੇ ਖਲੋਤਾ ਨਹੀਂ। ਹਾਲਾਂਕਿ ਆਖਰੀ ਗੱਲ ਆ, ਇਸ ਤੋਂ ਬਾਅਦ ਕਤਲ ਹੁੰਦਾ। ਤੂੰ ਦੇਖ ਕਿੰਨੇ ਕੇ ਜੀਪੀ ਦਾ ਕੰਜਰ ਆ ਕਿ ਫੌਰੀ ਮੰਨ ਗਿਆ। ਉਹ ਸਾਲਿਆ ਡਰਾਮੇ ਵਾਲੀ ਆ, ਮੇਰੇ ਵੱਲੋਂ 35 ਵਾਰੀ ਨਿਕਲ ਗਿਆ। ਆਹੋ ਤੂੰ ਤੇ ਉਹ ਮੇਰਾ ਹੱਥ ਖੁੱਲ ਗਿਆ ਸਾਲਿਆ, ਮੈਂ ਹੁਣ ਅਸਲ ਵੀ ਕੱਢ ਕੇ ਲੈ ਜਾ। ਵੀ ਸਾਲਿਆ ਮੇਰੀ ਤੇ ਡਰਾਮੇ ਵਾਲੀ ਆ, ਜਿਹੜੀ ਸਗੀ ਭਾਣਜੀ ਉਹ ਖਲੋਤਾ ਹੈ। ਆਹੋ ਇੱਧਰ ਆ ਹੁਣ ਅੰਦਰ ਗੱਲ ਕਰ। ਅੱਛਾ ਕਤਲ ਤਾਂ ਇੱਕ ਹੀ ਮਾਨ ਨਹੀਂ ਹੈ, ਤੁਸੀਂ ਇਹਨਾਂ ਨੇ ਕਤਲ ਕੀਤੇ ਨਾ ਕਿਸ ਤਰ੍ਹਾਂ? ਉਹ ਲਿਖ ਕੇ ਡਾਇਰੈਕਟਰ ਨੇ ਕਿਹਾ 4 ਕਤਲ ਸੀਗਾ ਹੋ ਗਏ ਆ। ਉਹਨੇ ਕਿਹਾ ਇੱਥੇ ਭੈਣ ਦੜਾਉਣੀ ਆ, ਮੈਂ ਕਿਹਾ ਜੀ ਦੜਾ ਦਿੰਦੇ। ਇਹ ਅਸਲ ਵਿੱਚ ਇਹ ਚੋਰੀ ਜਿਹੜਾ ਵਾ ਕਤਲ ਨਹੀਂ ਕਰਦਾ। ਅੱਛਾ ਇਹ ਜ਼ਖਮੀ ਕਰਦਾ ਬੰਦੇ। ਆ ਹੁਣ ਰਕਸ਼ੇ ਡਾਇਰੈਕਟਰ ਦੀ ਨੇ ਸਪੀਡ ਨਾਲ ਚਲਾ ਕੇ ਸਾਈਡਾਂ ਕਰਾਉਂਦਾ। ਇਹ ਓਏ ਹੈਲੋ ਬੀਬੀ, ਹੁਣ ਡਾਇਰੈਕਟਰ ਤੈਨੂੰ ਨਹੀਂ ਪਤਾ ਬਦਮਾਸ਼ ਕਿੱਡਾ ਵੱਡਾ ਬਦਮਾਸ਼ ਏ। ਜੰਗਬਲਾਰ ਚੌਂਕ ਚ ਖਲੋਤਾ, ਅੱਖ ਲਾਲ, ਮੱਥੇ ਤੇ ਵੱਟ ਬੱਲ, ਲੋਕਾਂ ਨੇ ਸੋਚਿਆ ਬੰਦਾ ਮਾਰੇਗਾ। ਓਏ ਹੋਏ ਹੋਏ। ਇਧਰੋਂ ਟਾਂਗੇ ਵਾਲਾ ਆਇਆ, ਉਹਨੇ ਡਰ ਕੇ ਟਾਂਗਾ ਭਜਾਤਾ। ਆ ਟਾਂਗੇ ਵਾਲਾ ਅੱਗੇ ਬਦਮਾਸ਼ ਪਿੱਛੇ ਆ ਟਾਂਗੇ ਵਾਲਾ ਅੱਗੇ ਬਦਮਾਸ਼ ਪਿੱਛੇ ਆ ਟਾਂਗੇ ਵਾਲਾ ਅੱਗੇ ਬਦਮਾਸ਼ ਪਿੱਛੇ ਨਹੀਂ ਪਾਇਆ ਉਹਨੇ ਨਹੀਂ ਪਾਇਆ ਨਹੀਂ। ਉਹ ਕਹਿੰਦਾ ਭਾਈ ਤੇਰੇ ਕੋ ਆਪਣਾ ਰਕਸ਼ਾ, ਤੂੰ ਕਿਉਂ ਇੱਥੇ ਬੈਠਿਆ। ਉਹਨੇ ਨਹੀਂ ਪਾਇਆ, ਅਖੀਰ ਘੋੜੇ ਨਾਲ ਲੰਮਕ ਕੇ ਆਇਆ। ਅੱਛਾ ਪੈਂਟਾਂ ਪਾਉਣੀਆਂ ਇਹਨਾਂ ਨੂੰ ਆਸਾਨ ਹੀ। ਕਿਵੇਂ? ਆਹ ਲੱਤ ਪਾਈ ਜ਼ਿਪ ਬੰਦ ਕੀਤੀ, ਆਰਾਮ ਨਾਲ ਤੁਰ ਪਈਆਂ, ਬੇੜਾ ਕਰਕੇ ਸਾਡਾ ਹੁੰਦਾ ਕੀ ਹੋਇਆ? ਆਹ ਲੱਤ ਪਾਈ ਜ਼ਿਪ, ਉਹ ਤੇਰੀ ਭੈਣ ਉਹ ਕੀ ਹੋਇਆ? ਜਿੱਦਾਂ ਆ ਲੱਖ ਲਾਨਤ ਜੇਦਾ ਕਿੱਥੇ ਸੈਰ ਕਰ ਰਹੇ ਆ। ਜੇਦਾ ਆ ਜਦੋਂ ਠੰਡ ਪੈਂਦੀ ਤੇ ਜੇਦਾ ਕਮਲਾਇਆ। ਇਹ ਦੱਸੋ ਲਾ ਮਾਫੀ ਦੇਵੇ। ਜੇਦਾ ਸੋਹਣੀ ਕੁੜੀ ਨਹੀਂ ਨਾ। ਤੁਸੀਂ ਇਹਦਾ ਹਿਸਾਬ ਲਾਓ, ਤੁਸੀਂ ਇਹਦਾ
ਹਿਸਾਬ ਲਾਓ ਜੇ ਦਾ ਕੁੜੀ ਨੂੰ ਜੱਫੀ ਤੇ ਸਾਲਾ ਜਜ਼ਬਾਤੀ ਹੋ ਕੇ ਵੀ ਉਹਦੇ ਲੱਗ ਆਇਆ ਹੋ ਗਿਆ ਅੱਛਾ ਸੁਹਾਗ ਰਾਤ ਸੋਹਣੀ ਕੁੜੀ ਨੇ ਸੋਹਣੀ ਕੁੜੀ ਸੁਹਾਗ ਰਾਤ ਵਾਲੇ ਦਿਨ ਇਹਨੇ ਖਾਪਾ ਤੇ ਕੱਪੜੇ ਲਾ ਦੇ ਉਹਨੇ ਕੱਪੜੇ ਲਾਏ ਤੇ ਉੱਠ ਕੇ ਇਸਤਰੀ ਕਰਨ ਲੱਗ ਪਿਆ ਇਹ ਕੋਡੂ ਸੱਚੀ ਮੁੱਚ ਪਹਿਲਾਂ ਵੇਲਾ ਫਿਰਦਾ ਸੀ ਫਿਰ ਨਾਈਆਂ ਦੀ ਦੁਕਾਨ ਜਾ ਕੇ ਨਾ ਮੈਨੂੰ ਕੰਮ ਤੇ ਰੱਖ ਲਓ ਅੱਛਾ। ਉਹ ਫੈਸਲਾਬਾਦ ਤੋਂ ਨਾਈ ਸੀ ਉਹ ਕਹਿੰਦਾ ਠੀਕ ਆ ਉੱਤੋਂ ਤੋਂ ਮੈਂ ਕਰੀ ਜਾਂਦਾ ਥੱਲੋਂ ਥੱਲੋਂ ਤੂੰ ਕਰੀ ਸੁਹਾਗ ਰਾਤ ਤੋਂ ਅਗਲੇ ਦਿਨ ਡਾਕਟਰ ਕੋਲ ਚਲਾ ਗਿਆ ਕਹਿੰਦਾ ਡਾਕਟਰ ਸਾਹਿਬ ਮੈਂ ਆਪਣੀ ਬੁੱਢੀ ਦੇ ਕੋਲ ਜਾਂਦਾ ਮੈਨੂੰ ਬੋ ਆਉਂਦੀ ਮੈਨੂੰ ਦਵਾਈ ਦਿਓ ਡਾਕਟਰ ਕਹਿੰਦਾ ਦਵਾਈ ਦੀ ਲੋੜ ਨਹੀਂ ਜਿੱਥੇ ਤੇਰਾ ਮੂੰਹ ਜਾਂਦਾ ਤੈਨੂੰ ਬੋ ਹੀ ਆਉਣੀ ਹੈ ਆਪ ਆਪਣੇ ਸਹੁਰੇ ਨੇ ਕਹਿੰਦਾ ਮੈਨੂੰ ਨਹੀਂ ਕਰਦੇ ਰੁਕੋ ਅੱਛਾ ਸੋਹਣੀ ਕੁੜੀ ਹੈ ਨਾ ਅੱਲਾ ਨੇ ਖੁਸ਼ੀ ਵਿਖਾਉਣੀ ਆ 50 ਦਾ ਮੈਂ ਬਿਲਕੁਲ ਕੰਫਰਟੇਬਲ ਮਹਿਸੂਸ ਕਰ ਰਿਹਾ ਅਜੇ ਇੰਨਾ ਸ਼ੋਰ ਪਾਓਗੇ ਤਾਂ ਮੈਂ ਕਿਵੇਂ ਮੇਰੀ ਅੱਖ ਨਹੀਂ ਲੱਗਣ ਦੇਗਾ ਓਏ ਮੈਂ ਹੋਟਲ ਵਿੱਚ ਇਨਵੈਸਟਮੈਂਟ ਕੀਤੀ ਏ ਅਸੀਂ ਪੈਸੇ ਖਰਚੇ ਨੇ ਕੰਮ ਲੈ 30 ਰੁਪਈਆ ਚ ਤੇਰੇ ਹੋਟਲ ਤੇ ਤੇਰਾ ਨਾਂ ਨਾ ਲਿਖਾ ਦਈਏ ਉਹ ਨਹੀਂ ਮੈਂ ਆਪਣੇ ਵਾਲਦਾਂ ਨੂੰ ਪੁੱਛਾਂਗਾ ਪਹਿਲੇ ਇਸ ਤਰ੍ਹਾਂ ਕਦੀ ਵੀ ਨਹੀਂ ਹੁੰਦਾ ਵੀਰੇ ਮੇਰੇ 150 ਲੋਕ ਕਹਿੰਦੇ ਨੇ ਮੈਂ ਨਹੀਂ आप आ रहे मैं नहीं आया आपकी तबीयत ऐसी मेरी रंगील जैसी मेरी तो नो 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 आप गुस्सा ना करें आपका मुंह ऐसे है जैसे मझ को नींद आ रही है और आपका मुंह भी ऐसे है ओ भाई रुको जी मेरी भी सौदा में हिल जाएगा एक मिनट यार खलो यार तू इतने तू ਜੀ तू इतने खलोता रही यार ਆਇਆ ਜਿਹੜੇ ਨੂੰ ਤੁਰਦਾ ਫਿਰਦਾ ਐਂ ਲੱਗਦਾ ਜਿਵੇਂ ਖਾਲੀ ਰੇੜਾ ਫਿਰਨ ਡਿਆ ਜੀ ਮੋਹਤਰਮ ਅੱਛਾ ਯਾਰ ਤੂੰ ਜਰਾ ਇੱਥੇ 10 ਮਿੰਟ ਖਲੋ ਜੀ ਇਹਨਾਂ ਨੂੰ ਟਾਈਮ ਲੱਗ ਜਾਣਾ ਅੱਛਾ ओ मैं तेरा अब्बू ਅੱਛਾ ਇਹਨਾਂ ਦੋਵਾਂ ਦੀ ਲੜਾਈ ਹੋਈ ਇਹਨੇ ਬੰਦੇ ਦਾ ਗਿਰਬਾਨ ਫੜਿਆ ਚੰਡਾ ਮਾਰੀਆਂ ਇਹਨੇ ਗਿਰਬਾਨ ਫੜਿਆ ਉਹਦੀਆਂ ਚੀਕਾਂ ਨਿਕਲ ਗਈਆਂ ਕਿਉਂ ਇਹ ਸਾਲੇ ਦਾ ਹੱਥ ਹੀ ਉੱਥੇ ਗਿਆ ਇਹਨੂੰ ਪੁੱਛਣਾ ਕਹੋ ਯਾਰ ਕੱਲ ਮੈਨੂੰ ਕੋਈ ਨੂੰ ਮਿਲਣ ਵਾਸਤੇ ਗਿਆ ਵਾਂ ਤੇ ਰਾਤ ਨੂੰ 1 ਵਜੇ ਨੂੰ ਮੈਂ ਮਿਲਣ ਗਿਆ ਤੇ ਐ ਆਪਣੇ ਕਮਰੇ 'ਚ ਬੈਠਾ ਕਰੂ ਮੈਂ ਕਿਹਾ ਕੀ ਹੋਇਆ ਕਹਿੰਦਾ ਸਵੇਰ ਦਾ ਕਿਸੇ ਨੇ ਪੱਖਾ ਚਲਾਇਆ ਮੇਰੇ ਕੋਲ ਬੰਦ ਹੀ ਨਹੀਂ ਹੋਣ ਡਿਆ ਗੋਲੂ अच्छा इंज दा बंदा ना ਜੀ 10 को बंदे समझदार वेख के लागे जाके बड़ी ਅੱਛਾ ਬਾਇਆ ਬੰਦਾ ਹੁੰਦਾ ਨਾ ਅੱਛਾ ਇਹਦੇ ਨੈਣ ਨਕਸ਼ੀ ਉਹ ਆ ਇਹ ਵਾਹਦ ਬੰਦਾ ਤੇ ਨੈਣ ਨਕਸ਼ੀ ਉਹ ਆ ਇਹਨੇ ਯਕੀਨ ਕਰ ਨਵਾਂ ਹੁੱਡ ਲਿਆ ਹੁੱਡ ਨਵਾਂ ਹੁੱਡ ਪਾ ਕੇ ਬਾਜ਼ਾਰ 'ਚ ਤੁਰਿਆ ਜਾਂਦਾ ਤੇ ਪਿੱਛੇ ਕਿਸੇ ਨੇ ਤੇ ਟੋਪੀ ਦੇ ਵਿੱਚ ਸਦਕੇ ਦਾ ਗੋਸ਼ਤ ਰੱਖਤਾ ਇਹ ਨੈਣ ਨਕਸ਼ੀ ਇਦਾਂ ਦਾ ਹੁੰਦਾ पैर दूंगा ਔਰ ਇਦਾਂ ਦਾ ਬੰਦਾ ਘਰਦਿਆਂ ਤੋਂ ਇੰਨਾ ਆਕਿਆ ਹੁੰਦਾ ਯਕੀਨ ਕਰੋ ਤੁਰਦਾ ਫਿਰਦਾ ਆਪਣੇ ਤੇ ਲਾਹਨਤ ਪਾਉਂਦਾ ਰਹਿੰਦਾ ਐਵੇਂ ਤੁਰਦਾ ਫਿਰਦਾ ਤੁਰ ਫਿੱਟੇ ਮੂੰਹ ਮੇਰਾ ਯਾਰ ਲੱਖ ਦੀ ਲਾਹਨਤ ਮਿਟੇ ਯਾਰ ਚੰਗਾ ਭਲਾ ਮੈਨੂੰ ਘਰ ਦੇ ਕਹਿੰਦੇ ਸੀ ਰੋਟੀ ਖਾ ਲਾ ਮੈਂ ਐਵੇਂ ਨਾ ਕੀਤੀ ਹੁਣ ਮੈਨੂੰ ਭੁੱਖ ਲੱਗੀ ਲੱਖ ਲਾਹਨਤ ਮਿਟੇ ਐਵੇਂ ਤੁਰਿਆ ਜਾਂਦਾ ਬਾਜ਼ਾਰ 'ਚ ਆ ਜਾਓ ਉੱਥੇ ਲਾਹਨਤ ਪਾਈ ਜਾਊਗਾ ਤੁਰ ਫਿੱਟੇ ਮੂੰਹ ਮੇਰਾ ਯਾਰ ਚੰਗੀ ਭਲੀ ਵੈਗਨ ਆਈ ਸੀ ਮੈਂ ਬਹਿ ਜਾਂਦਾ ਮੈਂ ਐਵੇਂ ਨਾ ਕੀਤੀ ਵੈਗਨ ਚੱਲ ਗਈ ਮੈਨੂੰ ਅੱਕਿਆ ਪਿਆ ਲੱਖ ਲਾਹਨਤ ਮਿਟੇ ਇੱਕ ਮਿੰਟ ਇਹ ਜਿਹੜਾ ਇਹਦਾ ਮੂੰਹ ਇਹੋ ਜਿਹਾ ਨਾ रहन दे मैंने पता जेडी गल करनी ਸ਼ਰੀਫ ਫੈਮਿਲੀ ਨਾਲ ਤਲਕ ਆ ਵਾਲਦਾ ਸਾਦਾ ਸੀ ਪਿੰਡ ਦੀ ਸੀ ਉਹਨੂੰ ਇਹ ਹੀ ਨਹੀਂ ਸੀ ਪਤਾ ਕਿ ਪੈਂਪਰ ਕਿੱਥੇ ਲਾਈਦਾ ਉਹਨੇ ਮੂੰਹ ਤੇ ਲਾ ਕੇ ਨਾ ਇੱਥੋਂ ਟੇਪਾਂ ਕੱਸ ਕੇ ਇੱਥੋਂ ਵਿੱਚ ਬਾਤਾ ਮੈਂ ਖਾਲਾ ਉੱਥੇ ਲਾਈਦਾ ਕਹਿੰਦੀ ਕੋਈ ਗੱਲ ਨਹੀਂ ਪੁੱਤੇ ਵੀ ਉਹੋ ਜਿਹਾ ਹੀ ਆ ਇਹਦੀ ਨਵੀਂ ਸ਼ਾਦੀ ਆਈ ਇਹਨੇ ਆਪਣੀ नवी सारे नहीं हुंदी ਇਹਦੀ ਬੀਬੀ ਭੋਲੀ ਭਾਲੀ ਸੀ ਇਹਨੇ ਆਪਣੀ ਬੇਗਮ ਨੂੰ ਕਿਹਾ ਹਨੀਮੂਨ ਤੇ ਚੱਲੀਏ ਕਹਿੰਦੀ ਮੈਂ ਮਸ਼ੀਨ ਲਾਈ ਤੂੰ ਆਪਣੀ ਭੈਣ ਨੂੰ ਲੈ ਆ ਵੈਰੀ ਗੁੱਡ ਇਹਨੇ ਨਹਿਰ ਚ ਛਲੰਗ ਮਾਰੀ ਇਹਨੂੰ ਗੋਤਾ ਆ ਗਿਆ ਮੈਂ ਕਿਹਾ ਕੀ ਹੋਇਆ ਕਹਿੰਦਾ ਮੂੰਹ ਖੁੱਲਾ ਲਾ ਉਹ ਤੂੰ ਹੈ ਕੌਣ ਯਾਰ ਮੈਂ ਡਰਿਆ ਉਹ ਸਾਲਾ ਰਾਦੇ ਜੂਲ ਬਜੂਲ ਇੱਥੇ ਫਿਰਉਂਦੇ ਹੀ ਆ ਓਏ कमरा दसो केड़ा मेरा ਓਏ ਇਹਨਾਂ ਚੋਂ ਤੇਰਾ ਕਿਹੜਾ ਓਏ ਕਮਰਾ ਤੁਸੀਂ ਆ ਅੰਦਰ ਵੜ ਲਓ ਜੀ 900 ਤੇ ਅੱਗੇ ਆਪੇ ਲੱਗ ਲਓ 927 ये इनके बिल्डिंग नहीं आ गई ਸਰ 927 ਨੰਬਰ ਕਮਰਾ ਦੇ 900 ਤਾਈ ਹਾਂਜੀ ਹਾਂਜੀ ਤੇ ਮੈਂ ਕਹਿੰਦਾ 500 ਢਾੜੀ ਕਰ ਲਓ ਤਾਈ ਹੁਣੇ ਦੱਸੋ ਤਾਈ ਕਹੇਗਾ ਜਦੋਂ ਮੇਰੀ ਹੈ ਟਾੜੀ ਇਹ ਤੇ ਹੈ ਮੈਂ ਸੁਣਿਆ ਸਾਡੇ ਇੱਥੇ ਕੋਈ ਟਿਕਟੋਕਰ ਆ ਰਹੀ ਹੈ ਹਾਂ ਬੜੀ ਮਸ਼ਹੂਰ ਆਪਣਾ ਜੀ ਇੱਥੇ ਆਪਣਾ ਕਮਰੇ ਆਸੇ ਆ ਰਹੀ ਹੈ ਟਿਕਟੋਕਰ ਯਾਰ ਉਹਨੂੰ ਕਮਰਾ ਦੇਣਾ ਤਾਂ ਕਿ ਸਾਡੇ ਹੋਟਲ ਦੀ ਵੈਲਿਊ ਵਧੇ ਉਹ ਭਾਈ ਐਡੀ ਵੱਡੀ ਟਿਕਟੋਕਰ ਹੈ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਬੜੀ ਵੱਡੀ ਮੈਡਮ ਹੈ ਉਹ ਲੇਕਿਨ ਮੇਰੀ ਇੱਕ ਗੱਲ ਵੇਚ ਰੱਖ ਹਾਂਜੀ ਹਮੇਸ਼ਾ ਬੰਦਾ ਪਛਤਾਉਂਦਾ ਵਾ
ਕਿਹੜਾ ਜਦੋਂ ਇੱਥੇ ਕਿਸੇ ਨੂੰ ਤੁਸੀਂ ਕਮਰਾ ਦੇਣਾ ਤੁਹਾਡਾ ਆਪਣਾ ਵਾ ਜਾਂ ਗੈਰ ਆ ਆਹੋ। ਹਮੇਸ਼ਾ ਸ਼ਨਾਖਤੀ ਕਾਰਡ ਲੈਣਾ ਵਾ ਉਸ ਤੋਂ ਇਲਾਵਾ ਉਹਨੂੰ ਪੁੱਛਣਾ ਵਾ ਕਿ ਤੂੰ ਕੇਸ ਕੰਮੇ ਆਇਆ ਵਾ ਕਿੰਨੇ ਦਿਨ ਰਹਿਣਾ ਵਾ ਇਹਦੀ ਵਜ੍ਹਾ ਇਹ ਮੁਲਕ ਨਾਲ ਪਿਆਰ ਆ ਪਾਗਲ ਇਨਸਾਨ ਉਹ ਨਾ ਹੋਵੇ ਕੋਈ ਐਸਾ ਕਰੈਪਟ ਬੰਦਾ ਹੋਵੇ ਹਾਂ। ਇਹ ਛੋਟੇ ਛੋਟੇ ਜਿਹੜੇ ਸੁਰਾਖ ਹੁੰਦੇ ਜੇ ਤੋਂ ਛੱਡ ਦਈਏ ਨਾ ਹਾਂ। ਤੇ ਯਕੀਨ ਮੰਨ ਕੇ ਕੰਮ ਖਰਾਬ ਹੋ ਜਾਂਦਾ ਵਾ ਇਹ ਗੱਲ ਤੇ ਤੁਹਾਡੀ ਸਹੀ ਆ ਇਸ ਵਾਸਤੇ ਕਾਨੂੰਨ ਨੂੰ ਕਦੀ ਵੀ ਹੱਥ 'ਚ ਨਹੀਂ ਲੈਣਾ ਚਾਹੀਦਾ ਜਿਹੜੇ ਕਾਨੂੰਨ ਦੇ ਅਸੂਲ ਨੇ ਉਹਨਾਂ ਨੂੰ ਪੂਰਾ ਰੱਖਣਾ ਚਾਹੀਦਾ ਸਹੀ ਗੱਲ ਹੈ ਸਾਹਿਬ ਜੀ ਬੜੀ ਅੱਛੀ ਗੱਲ ਕਰ ਰਹੇ ਹੋ ਮਗਰ ਉਹ ਬੜੀ ਵੱਡੀ ਟਿਕਟੋਕਰ ਹੈ ਉਹਨੂੰ ਸ਼ਨਾਖਤੀ ਕਾਰਡ ਦੀ ਜ਼ਰੂਰਤ ਨਹੀਂ ਬੜੀ ਵੱਡੀ ਫਨਕਾਰ ਹੈ ਉਹ ਫਿਰ ਵੀ ਅਸੀਂ ਉਹਦਾ ਸ਼ਨਾਖਤੀ ਕਾਰਡ ਨਾ ਕਿਆ ਉਹ ਫੈਸਲਾ ਬਾਦੀਏ ਬੋਝ ਲੈਂਦੇ ਕਿ ਲਾਉਣਾ ਉਹਨਾਂ ਦੀ ਕਸਮੇ ਉਹਨਾਂ ਨੂੰ ਇਹ ਵੀ ਪਤਾ ਕਿ ਤੂੰ ਕੱਲੀ ਲਾਉਣਾ ਨਹੀਂ ਤੇਰੀ ਭੈਣ ਵੀ ਲਾਉਣਾ ਓਏ ਮੇਰੇ ਖਬਰ ਨਹੀਂ ਭੈਣ ਭੈਣ ਤੇ ਹੈ ਹੀ ਹੈ ਦੀ ਅੰਮੀ ਵੀ ਲਾਉਣਾ ਦਾਦੀ ਇਹਦੀ ਉਸ ਤੋਂ ਵੱਡਾ ਲਾਉਣਾ ਆਰਾਮ ਨਾਲ ਖਬਰਦਾਰ ਮੇਰੇ ਖਾਨਦਾਨ ਤੱਕ ਪਹੁੰਚਿਆ ਤੇ ਖਾਨਦਾਨ ਚੰਗੀ ਤੱਕ- ਭਲੀ ਤਿਆਰ ਹੋ ਕੇ ਆਨੀ ਆ ਸਾਰੀ ਮੇਰੀ ਪਰਸਨੈਲਿਟੀ ਖਰਾਬ ਕਰ ਦਿੰਦਾ ਪੜ ਕੇ ਪਰਸਨੈਲਿਟੀ ਸਾਲੀ ਇਹ ਕਿਹੜਾ ਗਾਣਾ ਉਹ ਜੇਜਾ ਜੇਜਾ ਤੇ ਭੈਣ ਦੇਣ ਆਇਆ ਹੈ ਬਦਤਮੀਜ਼ ਤੁਸੀਂ ਘਵਾਲੋ ਜੇਜਾ ਈਜ਼ੀ ਨਾ ਲੈ ਮੈਨੂੰ ਈਜ਼ੀ ਲੈਂਦੀ ਹੋਏਗੀ ਸੋਨਮ ਚੌਧਰੀ ਸਾੜੀਆਂ ਦੀ ਅੱਖਾਂ ਬਾਹਰ ਆ ਜਾਂਦੀਆਂ ਇਹ ਤੂੰ ਆਪਣੇ ਨਾਲ ਲਾਲ ਸੂਟ ਪਾਇਆ ਇਹਨੇ ਹਾਂ, ਕਿ ਜਿਵੇਂ ਤੂੰ ਬਚ ਜਾਏਂਗੀ ਸੋਨੀਆ ਫੈਸਲਾ ਬਾਦੀ ਏ ਕੀ ਫੈਸਲਾਬਾਦੀ ਕੀ ਹੈ ਫੈਸਲਾਬਾਦੀ ਹੈਗੀ ਬੜਾ ਮਾਸੂਮ ਹੈ ਮਸ- ਵੇ ਕਿੱਡੇ ਮਾਸੂਮ ਬੈਠੇ ਹੋਏ ਨੇ ਸਾਰੇ ਆਜ ਵਾਕਈ ਸੱਚੀ ਗੱਲ ਇਹਨਾਂ ਦੀ ਜੋ ਮਾਸੂਮੀਅਤ ਹੈ ਇਹਨਾਂ ਦੀ ਮਾਸੂਮੀਅਤ ਸ਼ਹਜ਼ਾਦਾ ਬੱਬਰ ਸ਼ੇਰ ਇਹਨਾਂ ਦੀ ਮਾਸੂਮੀਅਤ ਤੂੰ ਚੁੱਪ ਕਰਕੇ ਬੈਠੀ ਵੇਖ ਰਹੀ ਹਾਂ। ਇਹਨਾਂ ਦਾ ਹੈ ਤੂੰ ਸ਼ਹਜ਼ਾਦਾ ਬੱਬਰ ਸ਼ੇਰ ਚੀਤਾ ਬਲਕਿ ਕੁੱਤਾ ਸਿਰ ਤੇ ਨਾ ਨੌਕਰ ਨੂੰ ਸਿਰ ਤੇ ਬਹੁਤ ਚੜਾਇਆ ਹੈ ਫੜ ਕੇ ਬੋਲ ਬੋਲ ਗਾ ਜਾ ਸ਼ਹਜ਼ਾਦੇ ਹੋ ਤੁਸੀਂ ਓਏ ਤੇਰੇ ਵਿੱਚ ਰਹਿ ਗਿਆ ਇੰਨੀ ਸ਼ਹਜ਼ਾਦਾ ਇਹ ਅਸਲ ਵਿੱਚ ਤੁਸੀਂ ਸਾਰੇ ਕਾਬਲੇ ਇhtਰਾਮ ਹੋ ਜੀ ਆਪ खुश रहे अच्छा सोनम चौधरी जी ਕੀ ਹੈ ਬੋਲ। अल्लाह माफी देवे लोड़न जी मेरे कहने का मकसद है ਤੁਸੀਂ ਕੱਲੇ ਲੋੜਨ ਨਹੀਂ ਅਸੀਂ ਵੀ ਲੋੜਨ ਉਹ ਕਿਵੇਂ? ਅੱਜ ਲੋੜਨ ਚ ਲੋੜਨ ਵੱਜਣੀ ਵੱਜਣੀ ਚੱਲ ਵੇ ਜਾ ਕੰਮ ਕਰ ਯਾਨੀ ਕਿ ਅੱਜ ਲੜਾਈ ਹੋਵੇ ਹੀ ਹੋਵੇ ਆਰਾਮ ਨਾਲ ਤਮੀਜ਼ ਵਾਲਿਆ ਕਰ ਮੇਰੇ ਤਾਂ ਮੈਂ ਕਿੰਨੀ ਬੜੀ ਮੈਂ ਚਾਹਾਂਗਾ ਮੈਂ ਬੇਸ਼ੱਕ ਤੁਹਾਡਾ ਨੌਕਰ ਹਾਂ ਹਾਂ। ਮਗਰ ਮੇਰਾ ਦਿਲ ਕਰਦਾ ਮੈਂ ਤੁਹਾਨੂੰ ਆਪਣੇ ਪਿੰਡ ਦੀ ਸੈਰ ਕਰਾਵਾਂ ਪਿੰਡ ਹਾਂ ਮੈਂ ਲੋੜਨ ਪਿੰਡ ਕਿੱਥੇ ਪਿੰਡ 'ਚ ਤਾਂ ਲੋੜਨ ਆ ਉੱਥੇ ਹੀ ਤਾਂ ਲੋੜਨ ਇਹਨੇ ਦੇ ਗੰਨੇ ਕਮਾਦ ਨਹੀਂ ਯਕੀਨ ਮੇਰੇ ਦੋਸਤ ਵੀ ਨੇ ਉੱਥੇ ਰਹਿੰਦੇ ਪਿੰਡ ਕੀ ਕਰਦੇ ਨੇ? ਹਾਂ ਫਰੂਕ ਸਾਹਿਬ ਦਾ ਆਪਣਾ ਮਰੱਬਾ ਵਾ ਕਹਿੰਦੀ ਤਾਂ ਵਿਖਾ ਦੇਵਾਂ ਆਰਾਮ ਮੈਂ ਨਾ ਨਾਲ ਪਿੰਡ ਚੱਲ ਕੀ ਹੁੰਦਾ ਪਿੰਡ 'ਚ ਹੁੰਦਾ ਕੀ ਹੈ ਪਿੰਡ 'ਚ ਹੁੰਦੇ ਪਿੰਡ ਮੇਰੇ ਨਾਲ ਚੱਲ ਮੱਕੂਆਣੇ ਦਾ ਪਤਾ ਨਹੀਂ ਮੱਕੂਆਣੇ ਦਾ ਨਹੀਂ ਪਤਾ ਨਹੀਂ। ਇਹ ਠੋਕੂਆਣੇ ਦੇ ਨਾਲ ਆ ਇਹ ਠੋਕੂਆਣੇ ਦਾ ਪਤਾ ਨਹੀਂ ਇਹ ਜਲਾਂ ਵਾਲੇ ਦਾ ਵੱਡਾ ਮੁੰਡਾ ਪਾਵਾ ਲੈਣੀ ਚੋਂ ਇਹ ਪਾਵਾ ਲੈਣੀ ਦਾ ਪਤਾ ਨਹੀਂ ਇਹਦੀ ਭੈਣ ਦਾ ਪਿੰਡ ਆ ਇਹਦੀ ਭੈਣ ਦਾ ਪਿੰਡ ਪਾਵਾ ਲੈਣੀ ਆ ਹਾਂ। ਇਹਦੀ ਅੰਮੀ ਦਾ ਪਿੰਡ ਸੇਰੂ ਲੈਣੀ ਆ ਹਾਂ। ਉੱਚੇ ਪਿੰਡਾਂ 'ਚ ਵਿਆਹ ਕੀਤੇ ਹਾਂ ਸਿਰ ਸੇਰੂ ਪਿੰਡਾਂ 'ਚ ਹਾਂ ਤੂੰ ਪਿੰਡ 'ਚ ਮੈਂ ਪਿੰਡ ਕਦੀ 'ਚ ਪਿੰਡ ਵੇਖਿਆ ਹੀ ਨਹੀਂ ਪਿੰਡ ਤੈਨੂੰ ਮੈਂ ਆ ਵਿਖਾਵਾਂ ਹਾਂ ਕੀ ਪਿੰਡ 'ਚ ਪਤਾ ਕੀ ਹੁੰਦਾ ਕੀ? ਮੱਝਾਂ ਗਾਵਾਂ ਸੰਡੇ ਮੈਨੂੰ ਕੀ ਪਤਾ ਹੈ ਮੈਂ ਕੋਈ ਸੰਡਾ ਵੇਖਿਆ ਹੀ ਨਹੀਂ ਸੰਡਾ ਨਹੀਂ ਵੇਖਿਆ ਨਹੀਂ। ਤੇ ਸੰਡੇ ਦਾ ਜਿੱਥੇ ਸੰਡਾ ਰਹਿੰਦਾ ਉਹ ਢਾਲਾ ਵੇਖਿਆ ਸੰਡੇ ਦਾ ਢਾੜਾ ਲੋੜਨ ਨਹੀਂ ਵੇਖਿਆ ਨਹੀਂ ਵੇਖਿਆ। ਨਾ, ਵੇਖਿਆ ਹੀ ਨਹੀਂ ਆਰਾਮ ਨਾਲ ਰਿਹਾ ਕਿ ਮੈਂ ਕਿੰਨੀ ਆਰਾਮ ਨਾਲ ਜੋ ਵੀ ਜੇਤਾ ਨਹੀਂ ਆਰਾਮ ਨਾਲ ਨਹੀਂ ਇਹ ਸੋਹਣੀਆ ਪਿੰਡ ਚਾਲਾ ਤੇ ਸੰਡੇ ਦਾ ਤੈਨੂੰ ਅੱਗੇ ਨਹੀਂ ਪਤਾ ਨਹੀਂ ਪਤਾ ਸਿੰਡ ਹੁੰਦਾ ਵਾ ਪੂਰੇ ਪਿੰਡ ਦੀਆਂ ਜਿਹੜੀਆਂ ਮੱਝਾਂ ਨਹੀਂ ਹੁੰਦੀਆਂ ਹਾਂ। ਉਹਨਾਂ ਦਾ ਨਾਜ਼ਮ ਹੁੰਦਾ ਅੱਛਾ ਫਿਰ ਕਰਦਾ ਕੀ ਹੈ ਉਹ ਮੱਝਾਂ ਦੇ ਮਸਲੇ ਹੱਲ ਕਰਦਾ ਕਿਵੇਂ ਲੋਕੀ ਦੂਰੋਂ ਦੂਰੋਂ ਆਪਣੀਆਂ ਮੱਝਾਂ ਲੈ ਕੇ ਆਉਂਦੇ ਨੇ ਮਸਲਾ ਹੱਲ ਕਰਾਉਣ ਲਈ ਅੱਛਾ ਜਿਹੜਾ ਚੋਰੀ ਸੰਡਾ ਹੁੰਦਾ ਨਾ ਹਾਂ। ਉਹ ਖਲੋਤਾ ਹੁੰਦਾ ਵਾ ਹਾਂ। ਤੇ ਬਾਜੀ ਮੱਝਾਂ ਆ ਜਾਂਦੀਆਂ ਲਾਗੇ ਫਿਰ ਸੰਡਾ ਵੀ ਖਲੋਤਾ ਮੱਝ ਵੀ ਖਲੋਤੀ ਆ ਹਾਂ। ਸੰਡਾ ਲਾਉਂਦਾ ਮੱਝ ਦੇ ਆਲੇ ਦੁਆਲੇ ਇੱਕ ਚੱਕਰ ਜੇ ਜੇ ਸਮਝ ਆਵੇ ਸੰਡੇ ਨੂੰ ਤਾਂ ਠੀਕ ਆ ਹਾਂ। ਨਹੀਂ ਤਾਂ ਫਿਰ ਲਾਉਂਦਾ ਦੂਜਾ ਚੱਕਰ ਤੇ ਜੇ ਫੇਰ ਵੀ ਸਮਝ ਨਾ ਆਵੇ ਹਾਂ। ਫਿਰ ਏਦਾਂ ਦਾ ਮੁੰਡਾ ਲਾ ਕੇ ਖਲੋਤਾ ਹੁੰਦਾ ਹੱਥ ਨਾਲ ਫੜ ਕੇ ਮਸਲਾ ਹੱਲ ਕਰਾਉਂਦਾ ਜਾਂਦੇ ਹਾਂ। ਬੜਾ ਦਫੋ ਇੱਕ ਮੱਝ ਦਾ ਮੈਂ ਮਸਲਾ ਹੱਲ ਕਰਾਇਆ ਸੀ ਫਿਰ ਉਹ ਚੋਂ ਚੇਤਾ ਹੋਇਆ ਸੀ ਆ ਦੇਖਿਆ ਕੀ ਮੈਂ ਕਹਿੰਦਾ ਵਾਂ ਕਿ
ਪਹਿਲੇ ਗੁਜਰਾਂ ਦੀਆਂ ਚੋਰੀ ਮੱਝਾਂ ਚੁੰਗ ਜਾਂਦਾ ਸੀ। ਇੱਕ ਦਿਨ ਉਹਨਾਂ ਨੇ ਮੱਝ ਦੀ ਥਾਂ ਸੰਡਾ ਬੰਨ ਦਿੱਤਾ। ਉੱਥੇ ਨਾਲੇ ਦੁੱਧ ਪੀਣ ਦੇ ਨਾਲੇ ਕਹਿੰਦਾ ਅੱਗੇ ਵਾਵਾ ਆਉਂਦਾ ਸੀ, ਹੁਣ ਆ ਘੁੱਟ ਘੁੱਟ ਆਉਣ ਲਿਆ। ਘੁੱਟ ਆਉਂਦੇ ਆ। ਇਲੈਕਟ੍ਰੀਸ਼ੀਅਨ ਹੁੰਦਾ ਸੰਡਾ। ਇਲੈਕਟ੍ਰੀਸ਼ੀਅਨ ਉਹ ਕੀ ਕਰਦਾ ਹੈ? ਇਹ ਮੱਝ ਦੇ ਨਾ ਬਿਲਕੁਲ ਇਹ ਮਕਾਮ ਦੇ ਉੱਤੇ ਬਲਬ ਲਾਉਂਦਾ ਵਾ। ਇਹਨੂੰ ਭਲਾ ਕਿਵੇਂ ਪਤਾ? ਕਿਵੇਂ? ਇਹਦੇ ਪੂਰੇ ਘਰ ਦੀ ਵਾਰਾਂ ਉਹਨੇ ਹੀ ਸਾੜੀ। ਸ਼ਟ ਅਪ ਸੋਨਾ ਬਦਤਮੀਜ਼। ਅੱਛਾ ਦੀ ਕਮੀਜ਼ ਤਹਾਈ ਕਿੱਥੇ? ਬਾਹਰ ਅੰਦਰ। ਅੱਲਾ ਦੀ ਬਾਹਰ ਨਹੀਂ ਅੰਦਰ। ਸੋਨਾ ਅੱਲਾ ਦੀ ਕਸਮ ਹੈ ਸਾਰੇ ਠੜਕੀ ਨਹੀਂ ਆਂਦੇ। ਹੋਰ ਕੀ? ਮੇਰੀ ਤੇ ਕਿਸਮਤ ਸੜ ਗਈ ਹੈ ਜਦੋਂ ਮੈਂ ਵਿਆਹ ਦੇ ਨਾਲ ਕੀਤਾ ਮੈਂ। ਤੇ ਜਦੋਂ ਦਾ ਤੂੰ ਆਈ ਹੈ ਸਾਡੇ ਘਰ ਦਾ ਮੀਟਰ ਸੜ ਗਿਆ ਵਾ। ਮੇਰਾ ਗੁਨਾਹ ਹੈ। ਤੇਰਾ ਹੀ ਗੁਨਾਹ ਵਾ। ਹਾਂ ਮੈਂ ਤਾਂ ਜੇ 2 ਟਰੱਕ ਪੜ ਕੇ ਸੱਚੀ ਮੁੱਚ ਤੇ ਲੈ ਕੇ ਆਈ ਸੀ। ਰੇਤ ਦੇ ਤੂੰ ਹਰੇ ਮਹੱਲੇ ਦੇ ਭਾਂਡੇ ਮਾਂਜਣੇ ਸੀ, ਉਤੋਂ ਤੂੰ ਸਾਰੇ ਭਾਂਡੇ ਮਾਂਜਦੇ, ਉਹ ਮੋਠ ਵਾਲਾ ਜੱਗ ਉਦਾਂ ਹੀ ਪਿਆ ਵਾ। ਉਹ ਮੈਂ ਤੇਰੇ ਵਾਸਤੇ ਰੱਖੇ ਸਕੀ ਨੇ ਮਾਂਜ ਦੇਵੇ। ਤੇ ਫਿਰ ਕੀ ਆ? ਮੈਂ ਨਹੀਂ ਬੋਲਦੀ। ਮੇਰੇ ਘਰ ਵਾਲੇ ਕਹਿੰਦੇ ਸੀ ਤੇਰਾ ਵਿਆਹ ਕਰਾਂਗੇ ਪ੍ਰੋਡਿਊਸਰ ਨਾਲ। ਆ ਪ੍ਰੋਡਿਊਸਰ ਨੇ ਮੈਂ ਵੱਡਾ ਪ੍ਰੋਡਿਊਸਰ ਆ। ਜਦੋਂ ਕਿੱਥੇ producer ਹੈ? ਜਦੋਂ ਕਿਤੇ ਫਿਲਮ 'ਚ ਸੋਹਣੀ ਕੁੜੀ ਨੂੰ ਹੀਰੋਇਨ ਪਾਉਣਾ ਵਾ, ਤੈਨੂੰ ਮੇਰੇ ਤੇ ਸ਼ੱਕ ਹੋ ਜਾਂਦਾ ਵਾ। ਕਰਨਾ ਨਹੀਂ ਸ਼ੱਕ। ਜੇ ਮੈਨੂੰ ਪੂਰਾ ਨਹੀਂ ਕਰਨਾ ਤੇ ਮੈਂ ਸ਼ੱਕ ਕਰਨਾ ਹੀ ਹੈ ਨਾ। ਐ ਵੀ ਤੂੰ ਦਿਲ ਤੇ ਲਾਈਆਂ ਵਾ ਹੀਰੋਇਨਾਂ ਖੂਬਸੂਰਤ ਹੋਣ ਤੇ ਫਿਲਮ ਹਿੱਟ ਹੁੰਦੀ ਆ। ਥੋੜਾ ਜਿਹਾ ਬਰਦਾਸ਼ਤ ਕਰ ਤੇ ਵੇਖੀ ਹਿੱਟ ਹੁੰਦੀ। ਮੈਂ ਹੁਣ ਬਰਦਾਸ਼ਤ ਕਰਾਂ ਤੈਨੂੰ ਕਿਸੇ ਹੋਰ ਨਾਲ ਕਦੀ ਵੀ ਨਹੀਂ। ਕਿਉਂ? ਕਦੀ ਵੀ ਨਹੀਂ। ਵੇਖਿਆ ਇਹ ਤੇਰੇ ਇਹਨਾਂ ਸਟੈਪਾਂ ਤੋਂ ਮੈਂ ਮੁਤਾਸਰ ਹੋਇਆ ਸੀ ਜਿਨ੍ਹਾਂ ਤੋਂ ਹੁਣ ਮੱਕ ਗਿਆ ਵਾਂ। ਉਹ ਛੇਤੀ ਕਰ ਲੈ ਕੁੰਡ ਬਾਹਰ ਆ ਗਿਆ ਈ। ਉਹ ਜਾ ਪਰੇ ਦਫਾ ਯਾਰ। ਡਾਇਰੈਕਟਰ ਆਉਣ ਵਾਲਾ। ਹਾਂ ਕੀ? ਡਾਇਰੈਕਟਰ ਕਿੱਥੇ ਆ? ਡਾਇਰੈਕਟਰ ਕਿੱਥੇ ਆ? ਡਾਇਰੈਕਟਰ ਜਿਹੜਾ ਵਾ ਉਹ ਬਿਲਕੁਲ ਆਉਣ ਵਾਲਾ ਵਾ ਤੇ ਉਹਦੇ ਨਾਲ ਬਦਤਮੀਜ਼ੀ ਨਾ ਕਰੀ। ਮੈਂ ਬੜੀ ਮੈਂ ਬਦਤਮੀਜ਼ੀ ਕਰਾਂਗੀ। ਜਿੰਨੇ ਸਾਡੇ ਕਾਰ ਦੇ ਪੈਸੇ ਸੀ ਸਾਰੇ ਲੁੱਟ ਕੇ ਲੈ ਗਿਆ। ਇੰਨੇ ਘੱਟ ਬਜਟ 'ਚ ਬਸ ਉਹੀ ਡਾਇਰੈਕਟਰ ਮੈਨੂੰ ਮਿਲਿਆ ਵਾ। ਉਹ ਕਹਿੰਦਾ ਮੈਂ ਫਿਲਮ ਤੇਰੀ ਪੂਰੀ ਕਰ ਦਿਆਂਗਾ। ਐ ਕਿੱਥੇ ਹੋ? ਡਾਇਰੈਕਟਰ ਸਾਹਿਬ ਆ ਰਹੇ ਨੇ। ਡਾਇਰੈਕਟਰ ਸਾਹਿਬ ਅੱਜ ਕਿਤੇ ਡੀਗਰੋਂ ਨਹੀਂ ਚਲਾਉਂਦਾ ਰਿਹਾ ਵਾ। ਟਾਇਰ ਬਿਲਕੁਲ ਧੁੱਪੇ ਆ। ਦੇਖੋ ਸਲੂਟ ਮਾਰਨ ਦਾ ਮਕਸਦ ਇਹ ਕਿ ਬੇਟਾ ਦੀ ਭੈਣ ਨਹੀਂ ਸੀ। ਕੋਸ਼ਿਸ਼ ਕਰਨੀ ਕਿ ਟਾਈਮ ਨਾ ਦਵੋ ਪੈਸੇ ਲੈ ਘਰ ਚਲੇ। ਹਾਂ ਕੋਈ ਜ਼ਰੂਰਤ ਨਹੀਂ ਇੰਤਜ਼ਾਰ ਕਰਨ ਦੀ। ਨਹੀਂ ਤਾਂ ਟਾਈਮ ਨਾਲ ਦੇ ਕੇ ਰੱਖੀ ਲਾ ਲਓ। ਆ ਜਾ ਆ ਜਾ। ਓ ਸਵਾਰੀ ਤੇਰੀ ਭੈਣ ਦੇ ਕਮਰੇ 'ਚ ਵੜੀ ਏ। ਇਹ ਕੌਣ ਹੈ? ਇਹ ਡਾਇਰੈਕਟਰ ਸਾਹਿਬ ਨੇ। ਡਾਇਰੈਕਟਰ ਰਕਸ਼ਾ। ਹਾਂਜੀ ਇਹਨੂੰ ਰਕਸ਼ਾ ਲਿਆ ਰੇ ਭੈਣ ਦਾ ਛਿਲਾ ਫਸਿਆ ਹੈ। ਇਹ ਰਕਸ਼ਾ ਹੈ। ਇਹਨੇ ਇੰਜਣ ਦਾ ਕੰਮ ਕੱਢ ਲੈਣਾ ਇਹਨੇ। ਇਹਨੇ ਤੇਰੀ ਭੈਣ ਦਾ ਕੱਢ ਲੈਣਾ ਹੈ। ਇਹ ਡਾਇਰੈਕਟਰ ਹੈ। ਇਹ ਡਾਇਰੈਕਟਰ ਸਾਹਿਬ ਨੇ ਫਿਲਮ ਦੇ ਵੱਡੇ ਡਾਇਰੈਕਟਰ ਨੇ। ਦੇਖ ਨੀ ਰੇ ਪਗਲ ਰੇ ਤੇਰੇ ਤੇਰਾ ਤੋਰ ਫੁੱਟੇ। ਲੋ ਜੀ ਅਸੀਂ ਇਹ ਫਿਲਮ ਡਾਇਰੈਕਟਰ ਜੀ ਅੱਲਾ ਦੀ ਮਿਹਰਬਾਨੀ ਨਾਲ ਬੜੀਆਂ ਫਿਲਮਾਂ ਬਣਾਈਆਂ। ਵਾਹ ਵਾਹ। ਕਿਹੜੀ ਦੱਸਣ ਵਾਲੀਆਂ ਨਹੀਂ ਹੈਗੀ। ਅਸੀਂ ਫਿਲਮ ਉਹ ਬਣਾਈ ਆ ਕਿਹੜੀ? ਵੀ ਬੈੱਡ ਤੋਂ ਸ਼ੁਰੂ ਹੋਈ ਆ ਤੇ ਬੈੱਡ ਤੇ ਖਤਮ ਹੋ ਗਈ ਆ। ਬੜੇ ਵੱਡੇ ਡਾਇਰੈਕਟਰ ਨੇ। ਇਹਨਾਂ ਦੀ ਫਿਲਮ ਇੰਨੀ ਆਹੋ ਹਿੱਟ ਇਹਦੀ ਹੋਈ। ਭੈਣ ਪੌੜੀ ਲਾ ਕੇ ਗੱਲ ਕਰਦੀ ਮੇਰੇ ਨਾਲ। ਏਡਾ ਵੱਡਾ ਡਾਇਰੈਕਟਰ। ਹਾਂਜੀ ਹਾਂਜੀ ਬੜੇ ਵੱਡੇ ਡਾਇਰੈਕਟਰ ਡਾਇਰੈਕਟਰ ਸਾਹਿਬ ਨੇ ਫਿਲਮ ਬਣਾਈ ਬੇਟੀ। ਬੇਟੀ। ਅੱਛਾ ਇਹਨਾਂ ਨੇ ਫਿਲਮ ਬਣਾਈ ਬੇਟੀ। ਫੇਰ ਔਰ ਇੰਨੀ ਚੱਲੀ ਆ ਫਿਲਮ। ਇੰਨੀ ਚੱਲੀ ਆ 3 ਸਾਲ ਸਿਨੇਮੇ ਤੋਂ ਉੱਤਰੀ। ਰਕਸ਼ੇ ਜਲਦੀ ਕਾਲਾ ਸਵਾਰੀਆਂ ਲੰਘ ਜਾਣੀਆਂ ਹੀ। ਲੰਘ ਲੈਂਦੇ। ਮੈਂ ਕਿਹਾ ਜੀ ਮੈਨੂੰ ਵੀ ਪਾ ਦਿਓ। ਪੌਣਾ 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 ਤੈਨੂੰ ਫਿਲਮ 'ਚ ਪੌਣਾ ਆ। ਸਬਰ ਕਰ ਲਾ। ਪਲੀਜ਼। ਥੋੜਾ ਤੈਨੂੰ ਜਿਹਾ ਤੇਰੇ ਅਸਲ ਪਿਓ ਦਾ ਵਾਸਤਾ ਆਇਆ। ਅਸਲ ਦਾ ਅਸਲ ਦਾ। ਨਹੀਂ ਨਹੀਂ ਨਹੀਂ
ਜੀ ਇਹਨਾਂ ਨੂੰ ਪਕਾਇਆ ਹੀ ਦੇ ਦਿਓ। ਅੱਛਾ ਜੀ ਨਾ ਸਾਡੀ ਗੱਲ ਸੁਣਨੀ ਤੇਰੀ ਸੁਣ ਜਾਂਦੀ। ਮਿਹਰਬਾਨੀ ਜੀ ਮਿਹਰਬਾਨੀ। ਅੱਛਾ ਭਾਜੀ ਪਲੀਜ਼ ਪਲੀਜ਼ ਮੈਨੂੰ ਪਾ ਦਿਓ, ਮੈਨੂੰ ਪਾ ਦਿਓ। ਓਏ ਕੀ ਪਾਉਣ ਲੱਗੇ? ਪਿਸਤੌਲ ਕੱਢਣ ਲੱਗਾ ਸੀ। ਪਹਿਲੀ ਵਾਰੀ ਬਨਾਨ ਪਾਈ ਆ ਤੁਸੀਂ ਥੱਲੇ ਉਹਨੇ, ਨਹੀਂ ਤਾਂ ਤੁਸੀਂ ਆਪਣੀ ਬੁੱਢੀਆਂ ਤੇ ਗਏ। ਅੱਛਾ ਪਲੀਜ਼ ਪਲੀਜ਼ ਮੈਨੂੰ ਵੀ ਪਾ ਦਿਓ। ਹੁਣ ਸੋਚਦਾ ਕਾਸ਼ ਮੈਂ ਕੰਜਰ ਹੁੰਦਾ ਮੈਂ ਵੀ ਇੱਥੇ ਹੋਣਾ ਸੀ। ਫੇਰ ਇਸੇ ਲਗਾਤਾਰ ਖੋਤੀ ਦਾ ਪੋਤਾ ਆਏ ਆਏ ਮੰਗਲ ਬੁੱਧ ਕਸਾਈਆਂ ਦੀ ਛੁੱਟੀ ਆ, ਉਸ ਦਿਨ ਵੀ ਤੇ ਲਾਨਤ ਆ। ਇਸੇ ਆਵਾਗਾਉਣ ਔਰਤ ਦਾ ਪੁੱਤ ਲੱਗਾ ਆਵਾਗਾਉਣ। ਓਏ ਛੱਡੋ ਜੀ ਤੁਸੀਂ ਉਹ ਪਾਣੀ ਤੂੰ ਪੀਓ। ਪਰੇ ਹੋ ਜਾ ਸਾਲਿਆ, ਮੈਨੂੰ ਇੰਜ ਲੱਗਦਾ ਮੈਂ ਤੇ ਥੁੱਕਣ ਲੱਗਾ। ਪਰੇ ਹੋ ਜਾ। ਪਲੀਜ਼ ਪਲੀਜ਼ ਮੈਨੂੰ ਪਾ ਦਿਓ। ਮੈਂ ਕੌਣਾ ਉਹ ਕਿਤੇ ਤੇਰਾ ਭਰਾ ਮਰੇਗਾ ਤਾਂ ਫੇਰ ਹੀ ਕੁਝ ਕਰਾਂਗਾ। ਮੇਰਾ ਕੋਈ ਭਰਾ ਨਹੀਂ। ਉਹ ਕਿਤੇ ਫੁੜਕੇਗਾ ਤਾਂ ਫੇਰ ਹੀ ਆ। ਇਹ ਗੱਲ ਤੇਰੀ ਨੂੰ ਉਹ ਹਰਾਮ ਦਾ ਡੇਲੀ ਡਰਾਮੇ ਤੇ ਆਉਂਦਾ, ਪਤਾ ਨਹੀਂ ਇਹਦੀ ਮੰਜੀ ਚੋਰੀ ਹੋਈ ਆ ਜਾਂ ਇਹਦੇ ਅੱਬੇ ਨੇ 500 ਰੁਪਏ ਦਾ ਵੀ ਕਰ ਲਿਆ। ਲੇਟ ਆਈ ਤੇਰੀ ਮਾਂ ਨਾਲ ਮੀਟਿੰਗ ਅੱਜ ਨਾ। ਇਹਦੇ ਖਾਨਦਾਨ 'ਚ ਫੌਤਗੀ ਹੁੰਦੀ ਵੀ ਜਨਾਜ਼ੇ ਨਾਲ ਜਾਣਾ, ਪਤਾ ਨਹੀਂ ਉਹ ਲੈ ਲੈਂਦੇ ਮਰਦੇ ਹੀ ਨਹੀਂ ਉਹ। ਨਾ ਇਹਨੂੰ ਕੋਈ ਵਿਆਹ ਤੇ ਬੁਲਾਉਂਦਾ, ਪਤਾ ਨਹੀਂ ਕਾਰਡ ਤੇ ਲੈ ਕੇ ਭੇਜਦੇ ਆ। ਇਹ ਕੰਜਰ ਕੱਢ ਕੇ ਸਾਰੇ ਆ ਜਾਓ। ਮੈਂ ਕਿਹਾ ਜੀ ਪਲੀਜ਼ ਪਲੀਜ਼ ਪਾ ਦਿਓ ਨਾ। ਮੈਂ ਪਾ ਦੇਵਾਂ ਜੇ ਮੂੰਹ ਆਉਣ ਕਰ ਲੈਣ। ਕੰਮ ਕਰ ਮੈਂ ਇਹ ਨਹੀਂ ਗੱਲ ਤੈਨੂੰ ਪਤਾ ਹੀ ਨਹੀਂ ਆ, ਤੂੰ ਕਹਿਣ ਡਈ ਆ ਨਾ। ਇਹਨਾਂ ਨੇ ਸਿਰਫ ਸੁਣਨਾ ਆ ਸਵੇਰੇ ਜਲੂਸ ਨਿਕਲਣਾ, ਸਭ ਤੋਂ ਅੱਗੇ ਇਹਨਾਂ ਨੇ ਕਹਿਣਾ ਕੰਜਰਖਾਨਾ ਬੰਦ ਕਰੋ, ਕੰਜਰਖਾਨਾ ਬੰਦ ਕਰੋ। ਐਵੇਂ ਕਹੀ ਜਾਨੀ ਪਾ ਦਿਓ। ਇਹਦੀ ਬੁੱਢੀ ਨੇ ਕਿਹਾ ਸੀ, ਇਹਨੇ ਫਿਰ ਰੋਡ ਤੇ ਪਾਤੀ ਸੀ। ਇਹ ਫੈਸਲਾਬਾਦ ਆ। ਹਾਂ ਇਹ ਬੜੇ ਮਾਸੂਮ ਲੋਕ ਆ ਇੱਥੇ ਦੇ। ਹਾਂ ਲੱਗ ਆ ਰਿਹਾ। ਵੇਖ ਲੋ ਚਤਰਾ ਹੀ ਯਾਰ, ਸੁਣ ਲਓ ਭਰਾਵੋ, ਤੁਹਾਨੂੰ ਸਵਾਬ ਹੋਏਗਾ। ਸਾਨੂੰ ਇਸ ਗੱਲ ਦਾ ਸਾਡਾ ਈਮਾਨ ਆ, ਕੰਜਰ 16 ਪੜ ਕੇ ਭਰਤੀ ਨਹੀਂ ਹੁੰਦਾ। ਸੁਣ ਲਓ ਜਾਂ ਸਾਨੂੰ ਦੱਸ ਦਿਓ, ਅਸੀਂ ਇੱਧਰਲੀ ਟਿਕਟ ਲੈ ਆਈਏ। ਕਿਉਂਕਿ ਕੰਮ ਹੁਣ ਸਾਡਾ ਕੱਲਿਆਂ ਦਾ ਨਹੀਂ ਲੈ ਗਿਆ, ਮੁਕੰਮਲ ਕੰਜਰ ਹੋਏ। ਸਿਰਫ ਤੁਹਾਡੀ ਫੋਟੋ ਲੱਗਣ ਵਾਲੀ ਰਹਿ ਗਈ ਆ। ਸਿਰ ਤੜਦੇ ਕੰਜਰ ਹੋ। ਕੰਜਰੀ ਹੈ ਹੋਰ ਸਾਲੀਏ, ਸੂਫੀ ਬਰਕਤ ਦੀ ਤੂੰ ਹੀ ਆ। ਮੈਂ ਤੇ ਨਹੀਂ ਹੈਗੀ ਆ। ਉਹ ਮੈਂ ਤਾਂ ਚਲਾਇਆ ਵਾ, ਹੈ ਮੈਂ ਤੇ ਉਹ ਤੂੰ ਚਲਾਇਆ ਆ। ਚਲਾਇਆ। ਪਲੀਜ਼ ਆਵੇ ਮੇਰਾ ਬੜਾ ਦਿਲ ਕਰਦਾ। ਇਹਨੂੰ ਦੁੱਧ ਲੈਣ ਭੇਜਿਆ, ਕੜਾਈ ਥੱਲੇ ਹੋ ਗਿਆ, ਕਹਿੰਦਾ ਦੁਕਾਨ ਬੰਦ ਆ। ਅਸੀਂ ਫਿਲਮ ਬਣਾਵਾਂਗੇ ਜੀ। ਪਾ ਦਿਓ ਮੈਨੂੰ, ਪਾ ਦਿਓ ਮੈਨੂੰ, ਪਾ ਦਿਓ। ਆ ਤੇਰਾ ਬੰਦਾ ਆ। ਹਾਂ